ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਮਾਰਚ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਸਾਇਆ। ਤੇ ਜਦੋਂ ਤੂੰ ਸੱਜੇ ਜਾਂ ਖੱਬੇ ਪਾਸੇ ਮੁੜੇ ਤੇ ਤੇਰੇ ਕੰਨ ਪਿੱਛੋਂ ਇਹ ਆਵਾਜ਼ ਸੁਣਨਗੇ ਭਈ ਰਾਹ ਇਹ ਹੀ ਏ, ਇਹਦੇ ਉੱਤੇ ਟੁਰ। ਜਵਾਬੀ ਪੜ੍ਹਾਈ। ਯਸਾਇਆ। ਮੈਂ ਹੀ ਖੁਦਾਵੰਦ ਵਾਂ ਤੇ ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ। ਮੈਂ ਤੇਰੀ ਕਮਰ ਬੰਨੀ ਭਾਵੇਂ ਤੂੰ ਮੈਨੂੰ ਨਾ ਪਛਾਣਿਆ, ਤਾਂ ਜੋ ਮਸ਼ਰਕ ਤੋਂ ਮਗਰਬ ਤਿਕਰ ਲੋਕੀ ਜਾਣ ਲੈਣ ਵੀ ਮੇਰੇ ਸਿਵਾ ਕੋਈ ਨਹੀਂ, ਮੈਂ ਹੀ ਖੁਦਾਵੰਦ ਵਾਂ, ਮੇਰੇ ਸਿਵਾ ਕੋਈ ਦੂਜਾ ਨਹੀਂ। ਐ ਅਸਮਾਨ ਉੱਤੋਂ ਟਪਕ ਪੈ, ਹਾਂ ਬੱਦਲ ਰਾਸਤਬਾਜ਼ੀ ਵਰਾਉਣ, ਧਰਤੀ ਖੁੱਲ੍ਹ ਜਾਵੇ ਤੇ ਮੁਕਤੀ ਤੇ ਸੱਚਾਈ ਦਾ ਫਲ ਲਿਆਵੇ। ਉਹ ਉਹਨਾਂ ਨੂੰ ਇਕੱਠੇ ਉਗਾਵੇ, ਮੈਂ ਖੁਦਾਵੰਦ ਉਹਨੂੰ ਪੈਦਾ ਕਰਨ ਵਾਲਾ ਵਾਂ। ਉਹਦੇ ਉੱਤੇ ਅਫਸੋਸ ਜਿਹੜਾ ਆਪਣੇ ਖਾਲਕ ਨਾਲ ਲੜਦਾ ਏ। ਠੇਕਰਾ ਤੇ ਧਰਤੀ ਦੇ ਠੇਕਰਿਆਂ ਵਿੱਚੋਂ ਹੈ। ਕੀ ਮਿੱਟੀ ਘੁਮਾਰ ਨੂੰ ਆਖੇ ਭਈ ਤੂੰ ਕੀ ਬਣਾਉਣਾ ਏ? ਕੀ ਤੇਰੀ ਦਸਤਕਾਰੀ ਆਖੇ ਭਈ ਉਹਦੇ ਤੇ ਹੱਥ ਹੀ ਹੈ ਨਹੀਂ? ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਹੀ ਅਸਮਾਨ ਨੂੰ ਤਾਨਿਆ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੁਕਮ ਕੀਤਾ। ਮੈਂ ਧਰਤੀ ਦੀ ਕਿਸੇ ਹਨੇਰ ਥਾਂ ਵਿੱਚ ਪੋਸ਼ੀਦਗੀ ਵਿੱਚ ਤੇ ਕਲਾਮ ਨਹੀਂ ਕੀਤਾ। ਮੈਂ ਯਾਕੂਬ ਦੀ ਨਸਲ ਨੂੰ ਨਹੀਂ ਆਖਿਆ ਅਬਸ ਮੇਰੇ ਤਾਲਬ ਰਵੋ। ਮੈਂ ਖੁਦਾਵੰਦ ਸੱਚ ਆਖਦਾ ਵਾਂ ਤੇ ਰਾਸਤ ਗੱਲਾਂ ਬਿਆਨ ਕਰਦਾ ਵਾਂ। ਇਹ ਧਰਤੀ ਦੀ ਇੰਤਹਾ ਦੇ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਮੱਤੀ। ਉਹਨੇ ਉੱਤਰ ਕੇ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ, ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਤੇ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਇਹ ਥਾਂ ਵੀਰਾਨ ਏ ਤੇ ਵੇਲਾ ਬਹੁਤ ਹੋ ਗਿਆ ਏ, ਲੋਕਾਂ ਨੂੰ ਘੱਲ ਦੇ ਤਾਂ ਜੋ ਪਿੰਡ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਦਾ ਜਾਣਾ ਜ਼ਰੂਰੀ ਨਹੀਂ, ਤੁਸੀਂ ਆਪ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ ਭਈ ਇੱਥੇ ਸਾਡੇ ਕੋਲ 5 ਰੋਟੀਆਂ ਤੇ 2 ਮੱਛੀਆਂ ਦੇ ਸਿਵਾ ਕੁਝ ਵੀ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਉਹ ਇੱਥੇ ਮੇਰੇ ਕੋਲ ਲਿਆਓ। ਤੇ ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਫਿਰ ਉਹਨੇ ਉਹ 5 ਰੋਟੀਆਂ ਤੇ 2 ਮੱਛੀਆਂ ਲਈਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ। ਤੇ ਸਾਰੇ ਖਾ ਕੇ ਰੱਜ ਗਏ ਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ 12 ਟੋਕਰੀਆਂ ਚੁੱਕੀਆਂ। ਤੇ ਖਾਣ ਵਾਲੇ ਬੁੱਢੀਆਂ ਤੇ ਬਾਲਾਂ ਦੇ ਇਲਾਵਾ ਘੱਟੋ ਘੱਟ 5000 ਬੰਦੇ ਸੀ। ਤੇ ਉਹਨੇ ਛੇਤੀ ਨਾਲ ਚੇਲਿਆਂ ਨੂੰ ਮਜਬੂਰ ਕੀਤਾ ਭਈ ਕਸ਼ਤੀ ਵਿੱਚ ਚੜ੍ਹ ਕੇ ਉਹਦੇ ਤੋਂ ਪਹਿਲਾਂ ਪਾਰ ਟੁਰ ਜਾਣ, ਜਦ ਤਿਕਰ ਉਹ ਲੋਕਾਂ ਨੂੰ ਘੱਲਦਾ ਏ। ਤੇ ਲੋਕਾਂ ਨੂੰ ਘੱਲ ਕੇ ਇਕੱਲਾ ਹੀ ਦੁਆ ਕਰਨ ਨੂੰ ਪਹਾੜ ਉੱਤੇ ਚੜ੍ਹ ਗਿਆ। ਤੇ ਜਦ ਸ਼ਾਮ ਹੋਈ ਤੇ ਉੱਥੇ ਇਕੱਲਾ ਹੀ ਸੀ, ਪਰ ਕਸ਼ਤੀ ਉਸ ਵੇਲੇ ਝੀਲ ਦੇ ਵਿਚਾਲੇ ਸੀ ਤੇ ਛੱਲਾਂ ਨਾਲ ਡਾਵਾਂਡੋਲ ਹੋ ਰਹੀ ਸੀ, ਕਿਉਂ ਜੇ ਹਵਾ ਖਿਲਾਫ ਸੀ। ਤੇ ਉਹ ਰਾਤ ਦੇ ਚੌਥੇ ਪਹਿਰ ਵਿੱਚ ਝੀਲ ਉੱਤੇ ਟੁਰਦਾ ਹੋਇਆ ਉਹਨਾਂ ਦੇ ਕੋਲ ਆਇਆ। ਚੇਲੇ ਉਹਨੂੰ ਝੀਲ ਉੱਤੇ ਟੁਰਦਿਆਂ ਵੇਖ ਕੇ ਘਬਰਾ ਗਏ ਤੇ ਆਖਣ ਲੱਗੇ ਭਈ ਭੂਤ ਏ, ਤੇ ਡਰ ਕੇ ਚੱਲਾ ਉੱਠੇ। ਯਿਸੂ ਨੇ ਛੇਤੀ ਨਾਲ ਉਹਨਾਂ ਨੂੰ ਆਖਿਆ, ਖਾਤਰ ਜਮਾ ਰੱਖੋ, ਮੈਂ ਵਾਂ, ਨਾ ਡਰੋ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਖੁਦਾਵੰਦ ਜੇ ਤੂੰ ਏ ਤੇ ਹੁਕਮ ਦੇ ਭਈ ਪਾਣੀ ਉੱਤੇ ਟੁਰ ਕੇ ਤੇਰੇ ਕੋਲ ਆਵਾਂ। ਉਹਨੇ ਆਖਿਆ, ਆ ਜਾ। ਪਤਰਸ ਕਸ਼ਤੀ ਉੱਤੋਂ ਲੱਥ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਟੁਰਨ ਲੱਗਿਆ, ਪਰ ਜਦ ਹਵਾ ਵੇਖੀ ਤੇ ਡਰ ਗਿਆ। ਤੇ ਜਦ ਡੁੱਬਣ ਲੱਗਿਆ ਤੇ ਚਲਾ ਕੇ ਆਖਿਆ, ਐ ਖੁਦਾਵੰਦ ਮੈਨੂੰ ਬਚਾ। ਯਿਸੂ ਨੇ ਛੇਤੀ ਨਾਲ ਹੱਥ ਵਧਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ, ਐ ਘੱਟ ਇਤਕਾਦ, ਤੂੰ ਕਿਉਂ ਸ਼ੱਕ ਕੀਤਾ? ਤੇ ਜਦ ਉਹ ਕਸ਼ਤੀ ਉੱਤੇ ਆ ਗਏ ਤੇ ਹਵਾ ਰੁਕ ਗਈ।
ਤੇ ਜਿਹੜੇ ਕਸ਼ਤੀ ਉੱਤੇ ਸੀ ਉਹਨਾਂ ਨੇ ਉਹਨੂੰ ਸਜਦਾ ਕਰਕੇ ਆਖਿਆ, ਸੱਚਮੁੱਚ ਤੂੰ ਰੱਬ ਦਾ ਪੁੱਤਰ ਹੈ। ਮਰਕਸ। ਤੇ ਜੱਥਾ ਉਹਦੇ ਕੋਲ ਫੇਰ ਇਕੱਠਾ ਹੋ ਗਿਆ ਤੇ ਉਹ ਆਪਣੇ ਅਸੂਲ ਦੇ ਮੁਤਾਬਕ ਫੇਰ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਫੇਰ ਲੋਕੀ ਬਾਲਾਂ ਨੂੰ ਉਹਦੇ ਕੋਲ ਲਿਆਉਣ ਲੱਗ ਪਏ ਤਾਂ ਜੋ ਉਹ ਉਹਨਾਂ ਨੂੰ ਛੂਏ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। ਯਿਸੂ ਇਹ ਵੇਖ ਕੇ ਗੁੱਸੇ ਹੋਇਆ ਤੇ ਉਹਨਾਂ ਨੂੰ ਆਖਿਆ, ਭਈ ਬਾਲਾਂ ਨੂੰ ਮੇਰੇ ਕੋਲ ਆਣ ਦਿਓ, ਉਹਨਾਂ ਨੂੰ ਮਨਾ ਨਾ ਕਰੋ, ਕਿਉਂਜੇ ਰੱਬ ਦੀ ਬਾਦਸ਼ਾਹੀ ਅਜਿਹਿਆਂ ਦੀ ਹੀ ਏ। ਮੈਂ ਤੁਹਾਨੂੰ ਸੱਚੀ ਆਖਦਾ ਵਾਂ, ਜਿਹੜਾ ਕੋਈ ਰੱਬ ਦੀ ਬਾਦਸ਼ਾਹੀ ਨੂੰ ਬਾਲਾਂ ਵਾਂਗਰ ਕਬੂਲ ਨਾ ਕਰੇ, ਉਹ ਉਹਦੇ ਵਿੱਚ ਬਿਲਕੁਲ ਨਾ ਦਾਖਲ ਹੋਵੇਗਾ। ਫੇਰ ਉਹਨੇ ਉਹਨਾਂ ਨੂੰ ਗੋਦੀ ਵਿੱਚ ਲਿਆ ਤੇ ਉਹਨਾਂ ਉੱਤੇ ਹੱਥ ਧਰ ਕੇ ਉਹਨਾਂ ਨੂੰ ਬਰਕਤ ਦਿੱਤੀ। ਤੇ ਜਦ ਉਹ ਬਾਹਰ ਨਿਕਲ ਕੇ ਰਾਹ ਵਿੱਚ ਜਾ ਰਿਹਾ ਸੀ ਤੇ ਇੱਕ ਬੰਦਾ ਦੌੜਦਾ ਹੋਇਆ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਉਹਨੂੰ ਪੁੱਛਣ ਲੱਗਿਆ, ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਕਿਉਂ ਨੇਕ ਆਖਦਾ ਹੈ? ਕੋਈ ਨੇਕ ਨਹੀਂ ਸਿਵਾਏ ਇੱਕ ਦੇ, ਯਾਨੀ ਰੱਬ ਦੇ। ਯਿਸੂ ਨੇ ਉਹਦੇ ਉੱਤੇ ਨਜ਼ਰ ਕੀਤੀ ਤੇ ਉਹਨੂੰ ਉਹਦੇ ਉੱਤੇ ਪਿਆਰ ਆਇਆ ਤੇ ਉਹਨੂੰ ਆਖਿਆ, ਭਈ ਇੱਕ ਗੱਲ ਦਾ ਤੇਰੇ ਵਿੱਚ ਘਾਟਾ ਏ, ਜਾ ਜੋ ਕੁਝ ਤੇਰਾ ਏ ਉਹ ਵੇਚ ਕੇ ਗਰੀਬਾਂ ਨੂੰ ਦੇ ਛੱਡ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਮਗਰ ਟੁਰ। ਇਸ ਗੱਲ ਨਾਲ ਉਹਦੇ ਮੁਖੜੇ ਉੱਤੇ ਉਦਾਸੀ ਛਾ ਗਈ ਤੇ ਉਹ ਦੁਖੀ ਹੋ ਕੇ ਟੁਰ ਗਿਆ, ਕਿਉਂਜੇ ਬੜਾ ਮਾਲਦਾਰ ਸੀ। ਫਿਰ ਯਿਸੂ ਨੇ ਚਾਰਾਂ ਪਾਸੇ ਨਜ਼ਰ ਕਰਕੇ ਆਪਣੇ ਚੇਲਿਆਂ ਨੂੰ ਆਖਿਆ, ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਏ ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੋਵੇ। ਉਹ ਬਹੁਤ ਹੈਰਾਨੀ ਨਾਲ ਉਹਨੂੰ ਪੁੱਛਣ ਲੱਗ ਪਏ, ਫਿਰ ਕੌਣ ਮੁਕਤੀ ਪਾ ਸਕਦਾ ਏ? ਯਿਸੂ ਨੇ ਉਹਨਾਂ ਵੱਲ ਨਜ਼ਰ ਕਰਕੇ ਆਖਿਆ, ਭਈ ਇਹ ਬੰਦਿਆਂ ਤੋਂ ਤੇ ਨਹੀਂ ਹੋ ਸਕਦਾ, ਪਰ ਰੱਬ ਤੋਂ ਹੋ ਸਕਦਾ ਏ, ਕਿਉਂਜੇ ਰੱਬ ਸਭ ਕੁਝ ਕਰ ਸਕਦਾ ਏ। ਤੇ ਉਹ ਯਰੂਸ਼ਲਮ ਨੂੰ ਜਾਂਦਿਆਂ ਹੋਏ ਰਾਹ ਵਿੱਚ ਸੀ ਤੇ ਯਿਸੂ ਉਹਨਾਂ ਦੇ ਅੱਗੇ ਅੱਗੇ ਜਾ ਰਿਹਾ ਸੀ। ਵੇਖੋ, ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਤੇ ਇਬਨੇ ਆਦਮ ਸਰਦਾਰ ਕਾਹਨਾਂ ਤੇ ਫਕੀਹਾਂ ਦੇ ਹਵਾਲੇ ਕੀਤਾ ਜਾਵੇਗਾ ਤੇ ਉਹ ਉਹਨੂੰ ਕਤਲ ਕਰਨ ਦਾ ਹੁਕਮ ਦੇਣਗੇ ਤੇ ਉਹ ਉਹਨੂੰ ਠੱਠਿਆਂ ਵਿੱਚ ਉਡਾਣਗੇ ਤੇ ਉਹਦੇ ਉੱਤੇ ਥੁੱਕਣਗੇ ਤੇ ਉਹਨੂੰ ਕੋੜੇ ਮਾਰਨਗੇ ਤੇ ਕਤਲ ਕਰਨਗੇ ਤੇ ਤੀਜੇ ਦਿਨ ਉਹ ਜੀ ਉੱਠੇਗਾ। ਤੇ ਜਦ ਉਹ ਤੇ ਉਹਦੇ ਚੇਲੇ ਤੇ ਇੱਕ ਵੱਡਾ ਜੱਥਾ ਯਰੂ ਵਿੱਚੋਂ ਨਿਕਲੇ ਤੇ ਤਮਾਈ ਦਾ ਪੁੱਤਰ ਬਰਤਮਾਈ ਅੰਨਾ ਫਕੀਰ ਰਾਹ ਦੇ ਕੰਢੇ ਉੱਤੇ ਬੈਠਿਆ ਸੀ ਤੇ ਇਹ ਸੁਣ ਕੇ ਭਈ ਯਿਸੂ ਨਾਸਰੀ ਏ, ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗਿਆ, ਐ ਦਾਊਦ ਦੇ ਪੁੱਤਰ, ਐ ਯਿਸੂ, ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਨੇ ਉਹਨੂੰ ਝਿੜਕਿਆ ਭਈ ਚੁੱਪ ਰਹਿ, ਪਰ ਉਹ ਹੋਰ ਵੀ ਬਹੁਤਾ ਚਿল্ਲਾਇਆ, ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਿਸੂ ਨੇ ਖੜੇ ਹੋ ਕੇ ਆਖਿਆ, ਉਹਨੂੰ ਬੁਲਾਓ। ਫਿਰ ਉਹਨਾਂ ਨੇ ਉਸ ਅੰਨੇ ਨੂੰ ਇਹ ਆਖ ਕੇ ਬੁਲਾਇਆ ਕਿ ਖਾਤਰ ਜਮਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਏ। ਯਿਸੂ ਨੇ ਉਹਨੂੰ ਆਖਿਆ, ਭਈ ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ? ਅੰਨੇ ਨੇ ਉਹਨੂੰ ਆਖਿਆ, ਐ ਰਬੂਨੀ, ਇਹ ਭਈ ਮੈਂ ਸਜਾਖਾ ਹੋ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਉਹ ਫੌਰਨ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। ਮੱਤੀ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ, ਭਈ ਐ ਸਾਡੇ ਬਾਪ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ, ਧਰਤੀ ਉੱਤੇ ਵੀ ਹੋਵੇ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ, ਬਲਕਿ ਬੁਰਾਈ ਤੋਂ ਬਚਾ, ਕਿਉਂਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਅਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦੇ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਰੂਹ ਉਸ ਫਹਿਮ ਤੋਂ ਅਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ,
ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾਂ ਚੁੱਪ ਹੋਣ। ਯਿਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਤੇ ਰੱਬ ਦੇ ਪਰਛਾਵੇਂ ਦੇ ਤੌਰ ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਉਹਨੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਇਆ। ਇਹ ਉਸ ਬੰਦੇ ਦੇ ਬਾਰੇ ਯਹੂਦੀਆਂ ਦੇ ਇਲਜ਼ਾਮਾਂ ਵਿੱਚੋਂ ਇੱਕ ਇਲਜ਼ਾਮ ਸੀ ਜਿਹਨੇ ਰੂਹ ਦੀ ਨਿਉ ਉੱਤੇ ਮਸੀਹਤ ਨੂੰ ਜਨਮ ਦਿੱਤਾ, ਜਿਹਨੇ ਅਜਿਹੀ ਤਾਲੀਮ ਦਿੱਤੀ ਜਿਹੜੀ ਪਿਓ ਵੱਲੋਂ ਇਲਹਾਮੀ ਸੀ, ਤੇ ਇਹ ਉਹ ਬੰਦਾ ਸੀ ਜਿਹੜਾ ਰੱਬ ਤੋਂ ਬਗੈਰ ਨਾ ਕਿਸੇ ਹਯਾਤੀ ਜ਼ਹਾਨਤ ਤੇ ਨਾ ਕਿਸੇ ਮਵਾਦ ਨੂੰ ਮੰਨਦਾ ਏ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਏ ਉਹ ਸਾਰਿਆਂ ਨੂੰ ਬਰਕਤ ਦਿੰਦਾ ਏ। ਜਿਵੇਂ ਯਿਸੂ ਨੇ ਰੋਟੀਆਂ ਤੇ ਮੱਛੀਆਂ ਦੇ ਪਾਰੋਂ ਜ਼ਾਹਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ ਨਾ ਕਿ ਮਾਦਾ। ਯਿਸੂ ਨੇ ਬੁਰਾਈ ਤੋਂ ਉਹਨਾਂ ਦੀ ਆਜ਼ਾਦੀ ਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਾਂ ਨੂੰ ਪਿਆਰ ਕੀਤਾ, ਕਿਉਂ ਜੇ ਉਮਰ ਦੋ ਸਲਾਮਾਂ ਦੇ ਵਿਚਕਾਰ ਥਾਂ ਰੱਖਦੀ ਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰਦੀ ਏ, ਜਵਾਨੀ ਸੱਚਾਈ ਵੱਲ ਆਸਾਨੀ ਨਾਲ ਤੇ ਤੇਜ਼ੀ ਨਾਲ ਕਦਮ ਵਧਾਉਂਦੀ ਏ। ਇੱਕ ਨਿੱਕੀ ਬੱਚੀ ਨੇ ਜਿਹੜੀ ਕਦੀ-ਕਦੀ ਮੇਰੀਆਂ ਗੱਲਾਂ ਸੁਣਦੀ ਏ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਜ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਏ। ਇਹ ਸ਼ਾਇਦ ਕੁਝ ਮਹੀਨੇ ਜਾਂ ਸਾਲ ਪਹਿਲੇ ਦੀ ਗੱਲ ਏ ਵੀ ਉਹਦੇ ਮਾਂ-ਪਿਓ ਨੇ ਆਪਣੀ ਮਨਸ਼ੀਆਤ ਨੂੰ ਛੱਡਿਆ ਸੀ ਜਾਂ ਆਪਣੀ ਧੀ ਨੂੰ ਇਸ ਤਰ੍ਹਾਂ ਫਿਤਰੀ ਤਰੀਕੇ ਨਾਲ ਉਹਦੀ ਜ਼ਿਹਨੀ ਬੁਲੰਦੀ ਉੱਤੇ ਅਪੜਾਇਆ ਸੀ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫਵਰਜ਼ੀ ਹੁੰਦੀ ਏ ਤੇ ਤੁਸੀਂ ਆਖਦੇ ਹੋ ਵੀ ਇਹਦੇ ਵਿੱਚ ਖਤਰਾ ਏ, ਇਹ ਡਰ ਹੀ ਅਸਲ ਖਤਰਾ ਏ ਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਏ। ਅਸੀਂ ਅਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ੈ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਫਾਨੀ ਯਕੀਨ ਦੇ ਕਾਨੂੰਨ ਇਹ ਸਮਝਣ ਨਾਲ ਖਰਾਬ ਹੁੰਦੇ ਨੇ ਭਈ ਰੂਹ ਗੈਰ ਫਾਨੀ ਏ, ਤੇ ਇਹ ਭਈ ਫਾਨੀ ਸੋਚ ਵੇਲੇ, ਦੌਰਾਂ ਤੇ ਬਿਮਾਰੀਆਂ ਦੀਆਂ ਕਿਸਮਾਂ ਲਈ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ ਨਾਲ ਫਾਨੀ ਲੋਕ ਮਰ ਜਾਂਦੇ ਨੇ। ਰੱਬ ਕਾਨੂੰਨ ਬਣਾਉਣ ਵਾਲਾ ਏ, ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਿਖਾਰੀ ਨਹੀਂ ਏ। ਅਜ਼ਲੀ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ ਏ, ਨਾ ਹੀ ਮੌਤ ਏ, ਤੇ ਪਾਕ ਕਲਾਮ ਵਾਜ਼ਿਆ ਕਰਦਾ ਏ ਭਈ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ, ਟੁਰਦੇ ਫਿਰਦੇ ਤੇ ਆਪਣਾ ਵਜੂਦ ਰੱਖਦੇ ਹਾਂ। ਬਿਮਾਰੀ ਨੂੰ ਨਾਜਾਇਜ਼ ਕਰਾਰ ਦਿੰਦਿਆਂ ਹੋਏ ਆਓ ਇਹਨੂੰ ਬਾਹਰ ਕੱਢ ਦਈਏ ਤੇ ਲਗਾਤਾਰ ਹਮਾਹੰਗੀ ਦੇ ਅਸੂਲ ਯਾਨੀ ਰੱਬ ਦੀ ਸ਼ਰੀਅਤ ਦੇ ਰਾਹੀਂ ਕਾਇਮ ਰਹੀਏ। ਕਿਸੇ ਗੈਰ ਮੁਨਸਫੀ ਵਾਲੀ ਸਜ਼ਾ ਨੂੰ ਮਨਸੂਖ ਕਰਨਾ ਇਨਸਾਨ ਦਾ ਇਖਲਾਕੀ ਹੱਕ ਏ, ਯਾਨੀ ਅਜਿਹੀ ਸਜ਼ਾ ਨੂੰ ਜਿਹੜੀ ਇਲਾਹੀ ਇਖਤਿਆਰ ਵੱਲੋਂ ਕਦੀ ਨਹੀਂ ਦਿੱਤੀ ਗਈ। ਯਿਸੂ ਮਸੀਹ ਨੇ ਉਸ ਗਲਤੀ ਨੂੰ ਰੱਦ ਕੀਤਾ ਜਿਹੜੀ ਸਿਹਤ ਦੇ ਜਿਸਮਾਨੀ ਕਾਨੂੰਨਾਂ ਦੀਆਂ ਖਿਲਾਫ ਵਰਜ਼ੀਆਂ ਉੱਤੇ ਸਜ਼ਾਵਾਂ ਦਿੰਦੀ ਏ। ਉਹਨੇ ਮਾਦੇ ਦੇ ਫਰਜ਼ੀ ਕਾਨੂੰਨਾਂ ਨੂੰ ਰੱਦ ਕੀਤਾ ਜਿਹੜੇ ਰੂਹ ਦੀਆਂ ਹਮਾਹੰਗੀਆਂ ਦੇ ਖਿਲਾਫ ਸੀ, ਜਿਹੜੇ ਆਪ ਉਹਨਾਂ ਦੀ ਮਨਜ਼ੂਰੀ ਲਈ ਇਲਾਹੀ ਇਖਤਿਆਰ ਤੋਂ ਮੁਬਰਰਾ ਤੇ ਇਨਸਾਨੀ ਤਸਦੀਕ ਦੇ ਹਾਮਲ ਸੀ। ਇਸ ਤਨਾਸਬ ਵਿੱਚ ਭਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ, ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਿਸੂ ਦੀ ਇਲਾਹੀਅਤ ਨੂੰ ਸਮਝਦਾ ਏ। ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਿਸੂ ਦੇ ਇਖਤਿਆਰ ਨੂੰ ਜ਼ਾਹਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਏ। ਇਹ ਅਸਲੀਅਤ ਭਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ। ਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ
ਕੋਈ ਮੌਤ ਦਾ ਅਮਲ ਨਹੀਂ। ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਸੌਖਾ ਏ। ਇਹਦੇ ਤੋਂ ਪਈ ਪਾਪੀ ਅਕੀਦੇ ਅਸਮਾਨ ਦੀ ਬਾਦਸ਼ਾਹੀ ਅਬਦੀ ਹਮਾਂਗੀ ਵਿੱਚ ਵੜਨ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਏ, ਕਿਉਂ ਜੇ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਏ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਏ। ਪਾਪ ਤੋਂ ਡਰਨਾ ਮੁਹੱਬਤ ਨੂੰ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਹੈ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਤੇ ਉਹਦੀ ਕਾਦਰ ਮੁਤਲਕ ਹਿਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਹੈ। ਆਪਣੇ ਆਪ ਨੂੰ ਬਿਮਾਰੀ ਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ ਇਹਦੇ ਬਰਾਬਰ ਸਿਆਣ ਤੇ ਇਲਾਹੀ ਸਿਆਣ ਦੇ ਐਨ ਮੁਤਾਬਕ ਹੈ। ਜਦ ਤੁਸੀਂ ਰੱਬ ਨੂੰ ਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਭਈ ਇਹ ਉਹਦੀ ਤਖਲੀਕ ਦਾ ਹਿੱਸਾ ਨੇ ਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਹੈ। ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ, ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਏ। ਰੂਹ ਲਾ ਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ, ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।